ਦਿੱਲੀ ਪੁਲਿਸ ਚੀਫ ਨੂੰ ਸੈਂਟਰ ਗਵਰਨਮੈਂਟ ਨੇ ਅਗਲੇ 3 ਮਹੀਨੇ ਲਈ ਨੈਸ਼ਨਲ ਸਿਕਿਉਰਿਟੀ ਐਕਟ ਦੀ ਇੱਕ ਧਾਰਾ ਦੇ ਥੱਲੇ ਪਾਵਰਸ ਦੇ ਦਿੱਤੀਆਂ ਨੇ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈ ਉਹ ਅਰੈਸਟ ਕਰ ਸਕਦਾ ਹੈ। और ये ਜਿਹੜੀ ਸਪੈਸ਼ਲ ਪਾਵਰਸ ਨੇ ਇਹਦੇ ਥੱਲੇ ਇਹ ਹੈ ਕਿ 1 ਸਾਲ ਲਈ ਕਿਸੇ ਨੂੰ ਵੀ ਬਿਨਾਂ ਕੋਈ ਉਸ ਦੇ ਉੱਤੇ ਚਾਰਜ ਲਾਇਆ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ। ਇਹ ਜਿਹੜੇ NSA ਜਾਂ ਦੂਜੇ ਜੋ ਪੰਜਾਬ 'ਚ ਮਿਸਯੂਜ਼ ਇਹਨਾਂ ਨੇ ਕੀਤਾ ਹੈ, ਜਿਵੇਂ ਸਿੱਖਾਂ ਦੇ ਬੱਚੇ ਜਿਹੜੇ ਨੇ ਇਹਨਾਂ ਦੇ ਥੱਲੇ ਚੁੱਕੇ ਹੋਏ ਨੇ, ਉਹਨਾਂ ਨੂੰ ਜੇ ਕਿਸੇ ਦੇ ਘਰੋਂ 2 ਕਿਤਾਬਾਂ ਮਿਲੀਆਂ NSA ਲਾਤਾ ਤੇ ਬਾਕੀ ਮੁਲਕ ਚੁੱਪ ਕਰਕੇ ਬੈਠਾ ਦੇਖਦਾ। ਇੱਕ ਪੀਸਫੁਲ ਪ੍ਰੋਟੈਸਟ ਜਿਨ੍ਹਾਂ ਦੇ ਉੱਤੇ ਜ਼ਬਰ ਹੋਇਆ ਹੈ, ਬਜਾਏ ਕਿ ਇਹਨੂੰ ਇਨਵੈਸਟੀਗੇਟ ਕੀਤਾ ਜਾਂਦਾ ਜਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ, ਕੁਆਇਟਲੀ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਇਹ ਪਾਵਰ NSA ਦੇ ਥੱਲੇ ਦੇ ਦਿੱਤੀ ਹੈ। ਕੱਲਾ ਇਹ ਨਹੀਂ ਵੀ ਇਹ ਦਿੱਲੀ 'ਚ ਸ਼ੁਰੂਆਤ ਦੀ ਕਰਤੀ ਹੈ ਉਹਨਾਂ ਨੇ, ਮੁੰਬਈ ਔਰ ਦੂਸਰੀਆਂ ਥਾਵਾਂ ਤੇ ਹੁਣ ਜਦੋਂ ਜੋ ਦਿੱਲੀ 'ਚ ਹੋਇਆ ਉਹ ਜਦੋਂ ਇਮੇਜਸ ਆਉਂਦੇ ਨੇ ਭਾਰਤ ਭਰ ਦੇ ਵਿੱਚ ਸਟੂਡੈਂਟਸ ਬਾਹਰ ਨਿਕਲ ਰਹੇ ਨੇ, ਕਿੰਨੀਆਂ ਥਾਵਾਂ ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਲਏ ਗਏ ਨੇ ਇਹ ਕਹਿ ਕੇ ਕਿ ਜੀ ਤੁਸੀਂ ਤਾਂ ਡੈਮੋਨਸਟ੍ਰੇਸ਼ਨ ਦੀ ਪਰਮਿਸ਼ਨ ਹੀ ਨਹੀਂ ਲਈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 20 ਜੁਲਾਈ ਨੂੰ ਦਿੱਲੀ ਵਿੱਚ ਵਿਦਿਆਰਥੀਆਂ ਤੇ ਕੀਤੇ ਗਏ ਜ਼ਬਰ ਦਾ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਨੋਟਿਸ ਲਿਆ ਹੈ, ਪਰ ਭਾਰਤ ਸਰਕਾਰ ਨੇ ਦਿੱਲੀ ਦੇ ਪੁਲਿਸ ਚੀਫ ਨੂੰ NSA ਕਾਨੂੰਨ ਤਹਿਤ 3 ਮਹੀਨੇ ਲਈ ਹੱਕ ਦਿੱਤਾ ਹੈ ਕਿ ਉਹ ਕਿਸੇ ਵੀ ਵਿਦਿਆਰਥੀ ਨੂੰ ਬਿਨਾਂ ਕੇਸ ਦਰਜ ਕੀਤਿਆਂ 1 ਸਾਲ ਲਈ ਜੇਲ੍ਹ ਵਿੱਚ ਰੱਖ ਸਕਦਾ ਹੈ। ਸੋ ਜ਼ਾਹਿਰ ਹੈ ਕਿ ਭਾਰਤ ਇੱਕ ਪੁਲਿਸ ਸਟੇਟ ਬਣ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਹਾਲਾਂਕਿ ਪਹਿਲੇ ਸੈਗਮੈਂਟ ਤੋਂ ਬਾਅਦ ਇਹ ਫੁੱਲ ਫਲੈਜਡ 4 ਮਿੰਟ ਦੀ ਐਡ ਵੀ ਚੱਲੀ ਹੈ, ਜਿਹਦੇ 'ਚ ਕਿ ਸ਼ਹੀਦੀ ਸਮਾਗਮ ਜਿਹੜਾ ਕਿ ਸ਼ਹੀਦ ਭਾਈ ਬਲਬੀਰ ਸਿੰਘ ਰਾਏਪੁਰ ਔਰ ਭਾਈ ਅਜੀਤਪਾਲ ਸਿੰਘ ਜਿਨ੍ਹਾਂ ਨੇ ਕਿ 1 ਜੁਲਾਈ ਜਿਹੜਾ ਉਹ 1986 ਨੂੰ ਸ਼ਹੀਦੀ ਪਾਈ ਜਲੰਧਰ ਦੇ ਵਿੱਚ ਮਾਡਲ ਟਾਊਨ ਏਰੀਏ 'ਚ। ਔਰ ਮੈਂ ਕਿਉਂਕਿ ਉਸ ਪੀਰੀਅਡ 'ਚ ਉੱਥੇ ਹੀ ਸੀ ਔਰ ਮੈਨੂੰ ਉਹਨਾਂ ਹਾਲਾਤਾਂ ਦਾ ਵੀ ਪਤਾ ਹੈ। ਔਰ ਭਾਈ ਬਲਬੀਰ ਸਿੰਘ ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਜੇ ਇਹ ਕਹਿਣਾ ਹੋਏ ਕਿ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਦੇ ਵਿੱਚ ਜਿਨ੍ਹਾਂ 2-3 ਸ਼ਖਸੀਅਤਾਂ ਦਾ ਬਹੁਤ ਵੱਡਾ ਰੋਲ ਸੀ, ਜਿਨ੍ਹਾਂ ਦੇ ਵਿੱਚ ਭਾਈ ਮਨਵੀਰ ਸਿੰਘ ਚਹੇੜੂ ਜਿਹੜੇ ਜਨਰਲ ਹਰੀ ਸਿੰਘ ਦੇ ਨਾਂ ਥੱਲੇ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਜਰਨੈਲ ਸਨ, ਔਰ ਭਾਈ ਗੁਰਜੀਤ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਸਨ, ਔਰ ਭਾਈ ਬਲਬੀਰ ਸਿੰਘ ਜਿਹੜੇ ਹੁਸ਼ਿਆਰਪੁਰ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਲੀਡ ਕਰਦੇ ਸੀ। ਇਹਨਾਂ ਦਾ ਬਹੁਤ ਯੂਨੀਕ ਐਫਰਟ ਸੀ ਜਿਸ ਨੇ ਖਾਲਿਸਤਾਨ ਡੈਕਲੇਰੇਸ਼ਨ ਦੇ ਵਿੱਚ ਇੱਕ ਵੱਡਾ ਰੋਲ ਇਹਨਾਂ ਵੀਰਾਂ ਨੇ ਨਿਭਾਇਆ। ਉਹ ਇੱਕ ਵੱਖਰੀ ਕਹਾਣੀ ਹੈ, ਅੰਦਰੂਨੀ ਤੌਰ ਤੇ ਕੀ ਚੱਲ ਰਿਹਾ ਹੁੰਦਾ ਹੈ, ਕਿਹੜੀਆਂ ਫੋਰਸਿਸ ਉਹਨੂੰ ਬਲੌਕ ਕਰ ਰਹੀਆਂ ਹੁੰਦੀਆਂ। ਔਰ ਉਸ ਵੇਲੇ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਹਰਜੀਤ ਸਿੰਘ ਨਾਂ ਦਾ ਪੁਲਿਸ ਆਫੀਸਰ SHO ਜਿਹੜਾ ਇੰਨਾ ਕੁ ਬਦਨਾਮ ਸੀ, ਜਿਵੇਂ ਬੁੱਚੜ ਲਫ਼ਜ਼ ਅਸੀਂ ਅਜੀਤ ਸੰਧੂ ਔਰ ਇਹ ਸਾਰੇ ਜਿਹੜਾ KP ਗਿੱਲ ਦੇ ਨਾਲ ਜੋੜਿਆ ਕਿ ਭਾਈ ਕਿਵੇਂ ਇਹ ਮਾਨਸ ਖਾਣੇ ਲੋਕ ਸੀ। ਇਸੇ ਤਰ੍ਹਾਂ ਇਹ ਹਰਜੀਤ ਸਿੰਘ ਇਹ ਆਪਣੇ ਜ਼ੁਲਮ ਔਰ ਧੱਗੜ ਤਰੀਕੇ ਦੇ ਨਾਲ ਕਿਸੇ ਨੂੰ ਟਾਰਚਰ ਕਰਨ ਜਾਂ ਦੂਜੇ ਲਈ ਮਸ਼ਹੂਰ ਸੀ ਕਿ ਇਹਦਾ ਇਲੀਆਸ ਜਾਂ ਦੂਸਰਾ ਨਾਂ ਗੱਬਰ ਸਿੰਘ ਪੈ ਗਿਆ ਸੀ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਹੀ ਕੋਈ ਫਿਲਮ ਵੀ ਗੱਬਰ ਸਿੰਘ ਦੇ ਹਵਾਲੇ ਨਾਲ ਆਈ ਸੀ। ਸੋ ਉਹ ਆਪਣੇ ਆਪ ਨੂੰ ਗੱਬਰ ਸਿੰਘ ਕੋ ਆ ਕੇ ਬੜਾ ਖੁਸ਼ ਹੁੰਦਾ ਸੀ। ਹਾਲਾਂਕਿ ਇਹ ਵੱਖਰੀ ਕਹਾਣੀ ਹੈ ਕਿ ਬਾਅਦ 'ਚ ਇਹੀ ਗੱਬਰ ਸਿੰਘ ਜਿਹੜਾ ਇਹ ਮੋਹਾਲੀ ਦੇ ਵੀ ਔਰ ਨਾਮ ਲੈਣ ਦਾ ਇਹਨਾਂ ਸਾਰਿਆਂ ਨੂੰ ਪ੍ਰਮੋਸ਼ਨਾਂ ਦਾ ਬੜਾ
ਚਾਅ ਹੁੰਦਾ ਸੀ, ਉਹ ਬਾਅਦ ਦੇ ਵਿੱਚ ਬੱਬਰ ਖਾਲਸਾ ਦੇ ਸਿੰਘਾਂ ਨੇ ਇਸ ਨੂੰ ਫਿਰ ਇਸ ਦੀ ਬਣਦੀ ਸਜ਼ਾ ਦੇ ਦਿੱਤੀ ਸੀ। ਲੇਕਿਨ ਜਿਹੜਾ ਇਹਨਾਂ ਦੀ ਭਾਈ ਬਲਬੀਰ ਸਿੰਘ ਔਰ ਅਜੀਤਪਾਲ ਸਿੰਘ ਦੋਨਾਂ ਸਿੰਘਾਂ ਦੀ ਸ਼ਹਾਦਤ 1 ਜੁਲਾਈ 1986 ਨੂੰ ਹੋਈ। ਇਹ ਉਹਨਾਂ ਦੀ 40ਵੀਂ ਸ਼ਹੀਦੀ ਯਾਦ ਨੂੰ ਸਮਰਪਿਤ ਵਰ੍ਹਾ ਵੀ ਚੱਲ ਰਿਹਾ ਔਰ ਉਹਨਾਂ ਦੇ ਅੱਗੋਂ ਜਿਹੜੇ ਪਿਆਰੇ ਕਰੀਬੀ ਰਿਸ਼ਤੇਦਾਰ ਜਿਨ੍ਹਾਂ 'ਚ ਖਾਸ ਤੌਰ 'ਤੇ ਵੀਰ ਰਾਮਪਾਲ ਸਿੰਘ ਜਿਹੜੇ ਟੋਰਾਂਟੋ ਨੇ ਸਾਡੇ ਨਾਲ ਵੀ ਬਹੁਤ ਪਿਆਰ ਕਰਦੇ ਨੇ, ਉਹਨਾਂ ਦਾ ਸਮੁੱਚਾ ਪਰਿਵਾਰ ਹੀ ਬਹੁਤ ਡੈਡੀਕੇਟਡ ਹੈ। ਇਹਨਾਂ ਨੇ ਇਹੀ ਨਹੀਂ ਵੀ ਉਹਨਾਂ ਦੇ ਭਾਈ ਬਲਬੀਰ ਸਿੰਘ ਦੀ ਸ਼ਹਾਦਤ ਹੋਈ, ਸਮੁੱਚਾ ਪਰਿਵਾਰ ਅੱਜ ਵੀ 40 ਵਰ੍ਹੇ ਬੀਤਣ ਬਾਅਦ ਵੀ ਜੇ ਟੋਰਾਂਟੋ ਜਾਂ ਇਸ ਬੈਲਟ ਦੇ ਵਿੱਚ ਖਾਲਿਸਤਾਨ ਦੇ ਝੰਡਾ ਬਰਦਾਰ ਨੇ ਤੇ ਇਹ ਪਰਿਵਾਰ ਸਮੁੱਚੇ ਤੌਰ ਦੇ ਉੱਤੇ ਜਿਨ੍ਹਾਂ 'ਚ ਭਾਈ ਤਜਿੰਦਰ ਸਿੰਘ ਵੀ ਨੇ, ਉਹਨਾਂ ਨਾਲ ਭਾਵੇਂ ਸਾਡੇ ਮਤਭੇਦ ਵੀ ਹੋਣ, ਲੇਕਿਨ ਇਹ ਸਾਰਾ ਹੀ ਪਰਿਵਾਰ ਡੈਡੀਕੇਟਡ ਹੈ ਖਾਲਿਸਤਾਨ ਦੇ ਕਾਜ਼ ਨੂੰ। ਸੋ ਉਹਨਾਂ ਵੱਲੋਂ ਔਰ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜ਼ਾਹਰ ਹੈ ਪਰਿਵਾਰ ਦਾ। ਔਰ ਮੈਨੂੰ ਅੱਜ ਹੀ ਪਤਾ ਲੱਗਾ ਕਿ ਭਾਈ ਬਲਬੀਰ ਸਿੰਘ ਜਦੋਂ ਉਹਨਾਂ ਦੀ ਨੇ ਸ਼ਹੀਦੀ ਪਾਈ, ਉਹਨਾਂ ਦੇ ਘਰੋਂ ਭੈਣ ਜੀ ਜਿਹੜੇ ਨੇ ਉਹ ਪ੍ਰੈਗਨੈਂਟ ਸਨ ਔਰ ਉਸ ਤੋਂ ਬਾਅਦ ਜਿਹੜਾ ਬੱਚੀ ਨੇ ਜਿਹੜਾ ਜਨਮ ਲਿਆ ਔਰ ਉਹ ਬੱਚੀ ਵੀ ਟੋਰਾਂਟੋ ਆਈ ਹੋਈ ਹੈ, ਉਹ ਵੀ ਇਸ ਸਮਾਗਮ ਦਾ ਹਿੱਸਾ ਬਣੇਗੀ। ਸੋ 25 ਜੁਲਾਈ 2026 ਸ਼ਨੀਚਰਵਾਰ 1 ਵਜੇ ਤੋਂ 4 ਵਜੇ ਤੱਕ ਜਿਹੜਾ ਮੇਨ ਸਮਾਗਮ ਹੈ ਗੁਰਦੁਆਰਾ ਸ਼ਹੀਦਗੜ੍ਹ ਜਿਹੜਾ 200 ਓਲਡ ਗੈਲਫ ਰੋਡ ਹੈਮਿਲਟਨ ਦਾ ਗੁਰਦੁਆਰਾ ਸਾਹਿਬ, ਉਸ ਦੇ ਵਿੱਚ ਸਮਾਗਮ ਹੈ। ਔਰ ਅਸੀਂ ਇਹ ਅਪੀਲ ਵੀ ਕਰਾਂਗੇ ਇਲਾਕੇ ਦੀਆਂ ਸੰਗਤਾਂ ਨੂੰ, ਕਿਉਂਕਿ ਵੱਡੀ ਗਿਣਤੀ 'ਚ ਟੋਰਾਂਟੋ ਇਹ ਸਾਰੀ ਬੈਲਟ ਤੋਂ ਵੀ ਸਾਡੇ ਵਿਊਅਰਸ ਹੁੰਦੇ ਨੇ ਕਿ ਹੁਮਾ ਕੇ, ਕਿਉਂਕਿ ਇਹ ਕੋਈ ਪਰਿਵਾਰਾਂ ਨੇ ਤਾਂ ਆਪਣਾ ਸਭ ਤੋਂ ਅਜ਼ੀਜ਼ ਬੱਚਾ ਦਿੱਤਾ ਹੈ ਔਰ ਇਹ ਸੰਗਤਾਂ ਦਾ ਫਰਜ਼ ਹੈ, ਕੌਮ ਦਾ ਫਰਜ਼ ਹੈ। ਔਰ ਜਦੋਂ ਅਸੀਂ ਇੱਕ ਪਾਸੇ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਦੁਹਰਾਉਂਦੇ ਹਾਂ ਕਿ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਖਾਲਿਸਤਾਨ ਵੱਲ ਮਾਰਚ, ਇਹ ਸਾਡਾ ਫਰਜ਼ ਹੈ। ਉੱਥੇ ਜਦੋਂ ਇਸ ਕਿਸਮ ਦੇ ਸਮਾਗਮ ਹੁੰਦੇ ਨੇ, ਜਦੋਂ ਉਹਨਾਂ 'ਚ ਅਸੀਂ ਸ਼ਮੂਲੀਅਤ ਕਰਦੇ ਹਾਂ, ਖਾਸ ਤੌਰ 'ਤੇ ਜਿਹੜੇ ਬੱਚੇ ਬੱਚੀਆਂ ਉਸ ਮਾਹੌਲ 'ਚ ਪਲੇ ਜਿੱਥੇ ਉਹਨਾਂ ਦੇ ਸਿਰ 'ਤੇ ਬਾਪ ਦਾ ਸਾਇਆ ਨਹੀਂ ਸੀ, ਸਮਾਜਿਕ ਤੌਰ ਦੇ ਉੱਤੇ ਵੀ ਜਦੋਂ ਇੱਕ ਖੌਫ ਔਰ ਡਰ ਪੈਦਾ ਹੁੰਦਾ ਹੈ ਕਿਸ ਕਿਸਮ ਦੇ ਮਾਹੌਲ 'ਚ, ਉੱਥੇ ਸਾਡਾ ਹੋਰ ਵੀ ਜਿਹੜਾ ਇਹ ਜ਼ਿਆਦਾ ਸਾਡੇ ਜ਼ਿੰਮੇ ਹੈ ਕਿ ਅਸੀਂ ਸ਼ਮੂਲੀਅਤ ਕਰੀਏ। ਸੋ ਇਹ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਸ ਇਲਾਕੇ ਨੇੜੇ ਤੇੜੇ ਔਰ ਵਿਦਿਨ 2-3 ਆਵਰਸ ਆਣਾ ਜਾਣਾ ਤਾਂ ਕੋਈ ਦਿੱਕਤ ਨਹੀਂ ਹੁੰਦੀ, ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ। ਗੱਲ ਅਸੀਂ ਸਾਡਾ ਓਪਨਿੰਗ ਸੈਗਮੈਂਟ ਹੀ ਇਹ ਸੀ ਕਿ ਭਾਈ ਜੁਡੀਸ਼ਰੀ ਨੇ ਕਿਵੇਂ ਬਿਲਕੁਲ ਇਹੀ ਨਹੀਂ ਕਿ ਹੈਂਡ ਵਾਸ਼ ਕੀਤੇ, ਜਦੋਂ ਪੈਟੀਸ਼ਨ ਹੁੰਦੀ ਹੈ ਕਿ ਭਾਈ ਸੁਪਰੀਮ ਕੋਰਟ ਸੂ ਮੋਟੋ ਨੋਟਿਸ ਲਵੇ ਜੋ ਵਾਇਲੈਂਸ ਪੁਲਿਸ ਨੇ ਕੀਤੀ, ਉਹਨਾਂ ਟੀਅਰ ਗੈਸ ਔਰ ਪੈਲਟ ਗਨਸ ਔਰ ਲਾਠੀ ਚਾਰਜ ਔਰ ਕਿੰਨੇ ਦਰਜਨਾਂ ਜ਼ਖਮੀ ਹੋਏ ਨੇ ਵਿਦਿਆਰਥਣ ਤੇ ਸੁਪਰੀਮ ਕੋਰਟ ਦਾ ਚੀਫ ਜਸਟਿਸ ਸੂਰਿਆ ਕਾਂਤ ਕਹਿੰਦਾ ਡੋਂਟ ਵੇਸਟ ਆਵਰ ਟਾਈਮ ਔਰ ਡਿਸਮਿਸਡ ਜਿਹੜੀ ਵੀ ਸੂ ਮੋਟੋ ਦੀ ਗੁਜ਼ਾਰਿਸ਼ ਸੀ। ਲੇਕਿਨ ਜਿਵੇਂ ਅਸੀਂ ਕਿਹਾ ਕਿ ਵੀ ਦੁਨੀਆ ਸਾਹਮਣੇ ਇਹਨਾਂ ਦਾ ਗੰਦਾ ਚਿਹਰਾ, ਅਗਲੀ ਫੇਸ ਜਿਹੜਾ ਐਕਸਪੋਜ਼ ਹੋ ਰਿਹਾ ਹੈ, ਐਮਨੈਸਟੀ ਇੰਟਰਨੈਸ਼ਨਲ ਨੇ ਇਸ ਦੇ ਉੱਤੇ ਨੋਟਿਸ ਲਿਆ ਔਰ ਮੈਂ ਈਵਨ ਦੇਖ ਰਿਹਾ ਸੀ ਕਿ ਦਾ ਇੰਡੀਪੈਂਡੈਂਟ ਨਿਊਜ਼ਪੇਪਰ ਜਿਹੜਾ ਪ੍ਰੋਮੀਨੈਂਟਲੀ ਦੁਨੀਆ 'ਚ ਦੇਖਿਆ ਜਾਂਦਾ, ਉਹਨੇ ਹੈਡਲਾਈਨ ਸਟੋਰੀ ਲਾਈ ਹੈ, ਇੰਡੀਅਨ ਪੁਲਿਸ ਕ੍ਰਿਟਿਸਾਈਜ਼ਡ ਫॉर ਬਰੂਟਲ ਕ੍ਰੈਕਡਾਊਨ ਔਨ ਕਾਕਰੋਚ ਪ੍ਰੋਟੈਸਟ ਐਜ਼ ਲੀਡਰ ਰੂਲਸ ਆਊਟ ਫਰਦਰ ਮਾਰਚਿਸ, ਕਿ ਵੀ ਭਾਰਤੀ ਪੁਲਿਸ ਦੀ ਆਲੋਚਨਾ ਹੋ ਰਹੀ ਹੈ ਜਿਹੜੀ ਉਹਨਾਂ ਨੇ ਬਰੂਟਲ ਕ੍ਰੈਕਡਾਊਨ ਕੀਤਾ। ਤੇ ਐਮਨੈਸਟੀ ਇੰਟਰਨੈਸ਼ਨਲ ਦੇ ਜਿਹੜਾ ਇੰਡੀਆ ਡੈਸਕ ਦਾ ਹੈ ਚੇਅਰ ਹੈ, ਉਹਨੇ ਕਿਹਾ the images and reports emerging from the protest at Jantar Mantar show how peaceful dissent is being suppressed in India. The police reportedly used unnecessary and excessive force against peaceful protesters and installed barricades to prevent them from reaching Parliament. Authorities also suspended metro services and mobile internet, further restricting the exercise of the right to peaceful assembly. ਹੁਣ ਇਹ ਇੰਡੀਅਨ ਕਨਸਟੀਟਿਊਸ਼ਨ ਦਾ ਵੀ ਹਿੱਸਾ ਹੈ, ਇੰਟਰਨੈਸ਼ਨਲ ਲਾਅ ਦਾ ਵੀ ਹੈ, UN ਚਾਰਟਰ ਦਾ ਵੀ ਹੈ, ਰਾਈਟ ਟੂ ਪੀਸਫੁਲ ਅਸੈਂਬਲੀ ਹੈ, ਫਰੀडम ਆਫ ਐਕਸਪ੍ਰੈਸ਼ਨ ਹੈ। ਉਹਨਾਂ ਨੇ ਕਿਹਾ ਵੀ ਉੱਥੋਂ ਜੋ ਖਬਰਾਂ ਜੋ ਇਮੇਜ ਨਿਕਲ ਰਹੇ ਨੇ ਉਹ ਨਜ਼ਰ ਆ ਰਿਹਾ ਪੀਸਫੁਲ ਪ੍ਰੋਟੈਸਟ ਨੂੰ ਕਿਵੇਂ
ਜ਼ੁਲਮ ਦੇ ਨਾਲ ਦਬਾਇਆ ਗਿਆ। ਪੁਲਿਸ ਨੇ ਲੋੜੋਂ ਵੱਧ ਫੋਰਸ ਦਾ ਇਸਤੇਮਾਲ ਕੀਤਾ, ਬੈਰੀਕੇਡ ਵੀ ਲਾਏ ਤਾਂ ਕਿ ਉਹ ਆਪਣੇ ਟਿਕਾਣੇ ਪਹੁੰਚ ਨਾ ਸਕਣ। ਮੈਟਰੋ ਸਰਵਿਸ, ਮੋਬਾਈਲ ਇੰਟਰਨੈਟ ਸਰਵਿਸਿਜ਼, ਇਹ ਸਾਰੀਆਂ ਕੈਂਸਲ ਕਰਨੀਆਂ। ਇਹ ਜਿਹੜਾ ਹੈ ਖਿਲਾਫ ਵਰਜ਼ੀ ਹੈ ਰਾਈਟ ਟੂ ਪੀਸਫੁਲ ਅਸੈਂਬਲੀ। ਫਿਰ ਦਾ ਰੋਲ ਆਫ ਅਥਾਰਟੀਜ਼ ਇਜ਼ ਟੂ ਪ੍ਰੋਟੈਕਟ ਐਂਡ ਫੈਸਿਲਿਟੇਟ ਪੀਸਫੁਲ ਪ੍ਰੋਟੈਸਟ, ਨਾਟ ਟੂ ਸਪਰੈਸ them। ਹਕੂਮਤਾਂ ਜਿਹੜੀਆਂ ਨੇ ਉਹ ਲੋਕਾਂ, ਜਦੋਂ ਅਸੀਂ ਡੈਮੋਕ੍ਰੇਸੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਕਹਿੰਦੇ ਹੋ, ਫਿਰ ਜ਼ਬਰ ਦੀ ਤਾਂ ਕੋਈ ਥਾਂ ਨਹੀਂ ਹੈ। The right to freedom of peaceful assembly is recognized under international human rights law and the Indian Constitution। Amnesty International ਇਹਨਾਂ ਨੂੰ ਯਾਦ ਕਰਵਾ ਰਹੀ ਹੈ। ਫਿਰ ਉਹਨਾਂ ਨੇ ਇਹ ਕਿਹਾ ਕਿ Delhi police actions raise serious questions about whether their response met the requirements of legality, necessity, proportionality under international human rights standards। We call on the Delhi police to exercise restraint and immediately cease the use of unlawful force against peaceful protest। ਕਿ ਅਸੀਂ ਉਹਨਾਂ ਨੂੰ ਕਹਿੰਦੇ ਵੀ ਇਮੀਡੀਏਟ ਰੋਕੋ ਜੋ ਤੁਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਹੋ। ਔਰ authorities must ensure that all allegations of unlawful conduct, including the reported excessive use of batons, tear gas, stone throwing by police personnel, are promptly, independently and impartially investigated। ਸੋ ਇਹ ਬੜੀ ਸਟਰੋਂਗ ਸਟੇਟਮੈਂਟ ਹੈ। ਲੇਕਿਨ ਇਸ ਦੇ ਤਾਂ ਚਲੋ ਇੱਕ ਹਿਊਮਨ ਰਾਈਟਸ ਬਾਡੀ ਦੀ ਹੈ, ਜਿਹੜਾ ਇੱਕ ਜਿਸ ਦਾ ਜ਼ਿਕਰ ਬੇਸ਼ੱਕ ਥੋੜ੍ਹਾ ਬਹੁਤ ਐਜ਼ ਏ ਨਿਊਜ਼ ਆਈਟਮ ਹੋਇਆ, ਲੇਕਿਨ ਜਿਹੜਾ ਸਭ ਤੋਂ ਖਤਰਨਾਕ ਪਾਰਟ ਹੈ ਔਰ ਕੁਛ ਨੇ ਰਿਪੋਰਟ ਕੀਤਾ ਕਿ ਵੀ ਦਿੱਲੀ ਪੁਲਿਸ ਚੀਫ ਨੂੰ ਸੈਂਟਰ ਗਵਰਨਮੈਂਟ ਨੇ ਅਗਲੇ 3 ਮਹੀਨੇ ਲਈ ਨੈਸ਼ਨਲ ਸਿਕਿਉਰਿਟੀ ਐਕਟ ਦੀ ਇੱਕ ਧਾਰਾ ਦੇ ਥੱਲੇ ਪਾਵਰਸ ਦੇ ਦਿੱਤੀਆਂ ਨੇ ਕਿ ਉਹ ਜਿਹਨੂੰ ਮਰਜ਼ੀ ਜਿਹੜਾ ਹੈ ਉਹ ਅਰੈਸਟ ਕਰ ਸਕਦਾ ਹੈ। ਔਰ ਇਹ ਜਿਹੜੀ ਸਪੈਸ਼ਲ ਪਾਵਰਸ ਨੇ ਇਹਦੇ ਥੱਲੇ ਇਹ ਹੈ ਕਿ 1 ਸਾਲ ਲਈ ਕਿਸੇ ਨੂੰ ਵੀ ਬਿਨਾਂ ਕੋਈ ਉਸ ਦੇ ਉੱਤੇ ਚਾਰਜ ਲਾਇਆ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ। ਹੁਣ ਇਹ ਦੇਖੋ, ਇਹ ਜਿਹੜੇ NSA ਜਾਂ ਦੂਜੇ ਜੋ ਪੰਜਾਬ 'ਚ ਮਿਸਯੂਜ਼ ਇਹਨਾਂ ਨੇ ਕੀਤਾ ਹੈ, ਜਿਵੇਂ ਸਿੱਖਾਂ ਦੇ ਬੱਚੇ ਜਿਹੜੇ ਨੇ ਇਹਨਾਂ ਦੇ ਥੱਲੇ ਚੁੱਕੇ ਹੋਏ ਨੇ, ਉਹਨਾਂ ਨੂੰ ਜੇ ਕਿਸੇ ਦੇ ਘਰੋਂ 2 ਕਿਤਾਬਾਂ ਮਿਲੀਆਂ NSA ਲਾਤਾ ਤੇ ਬਾਕੀ ਮੁਲਕ ਚੁੱਪ ਕਰਕੇ ਬੈਠਾ ਦੇਖਦਾ ਸੀ। ਔਰ ਮੈਨੂੰ ਯਾਦ ਹੈ ਕਿ ਜਦੋਂ ਟਾਡਾ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਬਿੱਲ ਸੀ, ਜਦੋਂ ਪਾਰਲੀਮੈਂਟ ਦੇ ਵਿੱਚ ਲਿਆਂਦਾ ਗਿਆ 1985 ਦੇ ਪੀਰੀਅਡ ਦੇ ਵਿੱਚ, ਔਰ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ, ਔਰ ਪਹਿਲਾਂ ਤਾਂ ਆਪੋਜੀਸ਼ਨ ਖੜੀ ਹੋਈ, ਇਹ ਕਨਸਟੀਟਿਊਸ਼ਨ ਦੀ ਤੋਹੀਨ ਹੈ ਇੱਧਰ ਉੱਧਰ, ਤੇ ਉਹਨਾਂ ਨੇ ਕਿਹਾ ਕਿ ਦਿਸ ਇਜ਼ ਓਨਲੀ ਫॉर ਪੰਜਾਬ। ਸਭ ਚੁੱਪ ਕਰਕੇ ਬੈਠ ਗਏ। ਜਦੋਂ ਸਿੱਖਾਂ ਦੇ ਉੱਤੇ ਇਹ ਜ਼ਬਰ ਚੱਲਦਾ ਰਿਹਾ ਔਰ ਉਸ ਟਾਡਾ ਦੇ ਥੱਲੇ ਇੰਨੇ ਰਾਈਟ ਸੀ ਪੁਲਿਸ ਵਾਲਿਆਂ ਕੋਲ, ਜੋ ਕੁਛ ਪੰਜਾਬ ਪੁਲਿਸ ਨੇ ਕੀਤਾ ਜਾਂ ਸੈਂਟਰਲ ਫੋਰਸਿਸ ਨੇ ਕੀਤਾ ਉਹ ਟਾਡਾ ਦੇ ਥੱਲੇ ਸੀ। ਇਹੀ ਨਹੀਂ, ਉੱਥੋਂ ਚੁੱਕ ਕੇ ਪੰਜਾਬ ਦੇ ਮੁੰਡੇ ਗੁਜਰਾਤ ਦੀਆਂ ਜੇਲ੍ਹਾਂ 'ਚ ਦੂਜੇ, ਔਰ ਉਹਦੇ ਥੱਲੇ ਕੋਈ ਅਪੀਲ ਵਕੀਲ ਦਲੀਲ ਨਹੀਂ ਸੀ, ਕੋਈ ਤੁਸੀਂ ਦੁਨਿਆਵੀ ਕੋਰਟਸ ਦੇ ਵਿੱਚ ਨਹੀਂ ਸੀ ਜਾ ਸਕਦੇ। ਹੀਅਰਿੰਗਸ ਵੀ ਇਨ ਕੈਮਰਾ ਹੀਅਰਿੰਗ ਸੀਗੀਆਂ, ਔਰ ਇਹ ਇੰਟਰਨੈਸ਼ਨਲ ਲੌਬੀ ਕਰਨੀ ਪਈ ਲੰਬਾ ਵਕਤ ਜਾ ਕੇ 1990s ਦੇ ਵਿੱਚ। ਇਸ ਦੀ ਜਦੋਂ ਟਰਮ ਟਾਡਾ ਦਾ ਹੋਇਆ ਔਰ ਉਹਦੀ ਥਾਂ ਤੇ ਫਿਰ ਉਹ ਪੋਟਾ ਲੈ ਆਏ, ਫਿਰ ਹੁਣ NSA ਔਰ ਦੂਸਰਾ ਇਹਨਾਂ, ਉਦੋਂ ਸ਼ਾਇਦ ਹੁਣ ਅੱਜ ਇੱਕ ਪੀਸਫੁਲ ਪ੍ਰੋਟੈਸਟ ਜਿਹਨਾਂ ਦੇ ਉੱਤੇ ਜ਼ਬਰ ਹੋਇਆ ਹੈ, ਬਜਾਏ ਕਿ ਇਹਨੂੰ ਇਨਵੈਸਟੀਗੇਟ ਕੀਤਾ ਜਾਂਦਾ ਜਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ, ਕੁਆਇਟਲੀ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਇਹ ਪਾਵਰ NSA ਦੇ ਥੱਲੇ ਦੇ ਦਿੱਤੀ ਹੈ ਵੀ ਜਿਹਨੂੰ ਮਰਜ਼ੀ ਚੁੱਕ ਕੇ ਤੁਸੀਂ ਅੰਦਰ ਸੁੱਟੋ। ਔਰ ਇਕੱਲਾ ਇਹ ਨਹੀਂ ਵੀ ਇਹ ਦਿੱਲੀ 'ਚ ਸ਼ੁਰੂਆਤ ਦੀ ਕਰਤੀ ਹੈ ਉਹਨਾਂ ਨੇ, ਮੁੰਬਈ ਔਰ ਦੂਸਰੀਆਂ ਥਾਵਾਂ 'ਤੇ ਹੁਣ ਜਦੋਂ ਜੋ ਦਿੱਲੀ 'ਚ ਹੋਇਆ, ਉਹ ਜਦੋਂ ਇਮੇਜਸ ਆਉਂਦੇ ਨੇ ਭਾਰਤ ਭਰ ਦੇ ਵਿੱਚ ਸਟੂਡੈਂਟਸ ਬਾਹਰ ਨਿਕਲ ਰਹੇ ਨੇ, ਕਿੰਨੀਆਂ ਥਾਵਾਂ 'ਤੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਲਏ ਗਏ ਨੇ, ਇਹ ਕਹਿ ਕੇ ਕਿ ਜੀ ਤੁਸੀਂ ਤਾਂ ਡੈਮੋਨਸਟ੍ਰੇਸ਼ਨ ਦੀ ਪਰਮਿਸ਼ਨ ਹੀ ਨਹੀਂ ਲਈ। ਪਰਮਿਸ਼ਨ ਕਿਹਨੇ ਦੇਣੀ ਹੈ? ਜਿਹੜਾ ਸਪੌਂਟੇਨੀਅਸ ਆਊਟਬਰਸਟ ਹੁੰਦਾ ਹੈ। ਹੁਣ ਦੇਖਣਾ ਇਹ ਹੋਏਗਾ ਵੀ ਇਹ ਜਿਹੜੀ ਆਊਟਬਰਸਟ ਹੈ ਇਹ ਕਿੰਨੀ ਕੁ ਦੇਰ ਸਰਵਾਈਵ ਕਰਦੀ ਹੈ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਰੋਹ ਹੈ, ਈਵਨ ਬਾਹਰਲੇ ਮੁਲਕਾਂ 'ਚ ਵੀ, ਨਿਊਯਾਰਕ, ਸੈਨ ਹੋਜ਼ੇ, ਵਾਸ਼ਿੰਗਟਨ DC, ਲੰਡਨ, ਦੂਜੇ ਤੀਜੇ ਜਿਹੜੇ ਸਟੂਡੈਂਟਸ ਨੇ ਉਹ ਬਾਹਰ ਨਿਕਲੇ ਨੇ ਓਵਰਸੀਜ਼ ਦੂਜਿਆਂ ਦੇ, ਪਰ ਜਿਸ ਲੈਵਲ ਦੇ ਉੱਤੇ ਬਰੂਟੈਲਿਟੀ ਦੇ ਨਾਲ ਉਹ ਕ੍ਰਸ਼ ਕੀਤਾ ਉਹਨਾਂ ਨੇ ਜਾਂ ਕਰ ਰਹੇ ਨੇ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਹਿੰਦੂਆਂ ਦੇ ਵਿੱਚ
ਇੰਨਾ ਦਮਖਮ ਹੈ। ਆ ਐਮਰਜੈਂਸੀ ਤੋਂ ਪਹਿਲਾਂ ਕਿੰਨੀਆਂ ਰੈਲੀਆਂ, ਜੈ ਪ੍ਰਕਾਸ਼ ਨਾਰਾਇਣ ਦੀਆਂ ਰੈਲੀਆਂ ਬਿਹਾਰ ਯੂਨੀਵਰਸਿਟੀ ਚੋਂ ਹੀ ਸ਼ੁਰੂ ਹੋਈ ਸੀ ਮੂਵਮੈਂਟ, ਟੋਟਲ ਰੈਵੋਲੂਸ਼ਨ ਦੇ ਨਾਂ ਥੱਲੇ ਪੂਰਨ ਕ੍ਰਾਂਤੀ। ਪਰ ਜਿਉਂ ਹੀ ਇੰਦਰਾ ਗਾਂਧੀ ਨੇ ਐਮਰਜੈਂਸੀ ਠੋਕੀ, ਸਭ ਸੁਸਰੀ ਵਾਂਗ ਸੌਂ ਗਏ। ਈਵਨ RSS ਦਾ ਚੀਫ ਜਿਹੜਾ ਜੇਲ੍ਹ ਦੇ ਵਿੱਚ ਸੀ, ਉੱਥੋਂ ਮਾਫੀਨਾਮੇ ਲਿਖਦਾ ਰਿਹਾ ਇੰਦਰਾ ਗਾਂਧੀ ਨੂੰ ਕਿ ਜੀ ਮਾਫ ਕਰੋ, ਅਸੀਂ ਤੂੰ ਬਹੁਤ ਵਧੀਆ ਹਿੰਦਵਾਣੀ ਬਣ ਸਕਦੇ। ਉਸ ਤੋਂ ਪਹਿਲਾਂ ਤਾਂ ਕਹਿੰਦੇ ਸੀ ਨਾ ਹਿੰਦਵਾਣੀ ਨਹੀਂ ਹੈ ਤਾਂ ਪਾਰਸੀ ਫਿਰੋਜ਼ ਖਾਨ ਨੂੰ ਵਿਆਹੀ ਹੋਈ ਹੈ ਤੇ ਇਹ ਉਦੋਂ ਉਹਨੂੰ ਦੁਰਗਾ ਤੱਕ ਕਹਿਣ ਨੂੰ ਬਾਅਦ ਚ ਗਏ। ਪਰ ਉਸ ਜ਼ਮਾਨੇ ਦੇ ਵਿੱਚ ਵੀ ਇਹ ਮਾਫੀਨਾਮੇ ਇਹਨਾਂ ਨੇ ਜਿਹੜੇ ਆ ਉਹ ਸ਼ੁਰੂ ਕਰਤੇ ਸੀ। ਲੇਕਿਨ ਸਿੱਖ ਖਲੋਤੇ, ਫਿਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਵੀ ਲਾਇਆ, 40-42 ਹਜ਼ਾਰ ਗ੍ਰਿਫਤਾਰੀਆਂ ਵੀ ਦਿੱਤੀਆਂ, ਫਿਰ ਉਹਦੀ ਸਜ਼ਾ ਵੀ ਭੋਗੀ। ਇੰਦਰਾ ਗਾਂਧੀ ਜਦੋਂ ਵਾਪਸ ਪਾਵਰ 'ਚ ਆਈ ਜਨਤਾ ਪਾਰਟੀ ਤੋਂ ਬਾਅਦ, ਫਿਰ ਉਹਨੇ ਟਾਰਗੇਟ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਇਸ ਵੇਲੇ ਠੀਕ ਹੈ, ਲੱਗ ਰਿਹਾ ਕਿ ਵੀ ਕਈਆਂ ਨੂੰ ਲੱਗਦਾ ਕਿਉਂਕਿ ਫੋਰਨਰਸ ਜਿਹੜੇ ਹਿੰਦੂ ਕਰੈਕਟਰ ਤੋਂ ਵਾਕਫ ਨਹੀਂ, ਕਈਆਂ ਨੂੰ ਲੱਗਦਾ ਵੀ ਸ਼ਾਇਦ ਇਹ ਜਨ ਜ਼ੀ ਵਾਂਗ ਜਿਵੇਂ ਬੰਗਲਾਦੇਸ਼, ਸ੍ਰੀਲੰਕਾ, ਨੇਪਾਲ 'ਚ ਹਕੂਮਤਾਂ ਦੇ ਤਖਤੇ ਪਲਟੇ, ਹੋ ਸਕਦਾ ਉੱਥੇ ਵੀ ਤਖਤਾ ਪਲਟੋ, ਪਰ ਹੋਣਾ ਨਹੀਂ ਹੈ ਇਵੇਂ। ਹੁਣ ਇਹਦੇ 'ਚ ਜਿਹੜੇ ਉੱਥੇ ਬੈਠੇ ਨੇ ਉਹ ਸਿੱਖਾਂ ਨੂੰ ਆਵਾਜ਼ਾਂ ਮਾਰ ਰਹੇ ਨੇ, ਆਓ ਹੁਣ ਮੰਦਿਰ ਤਾਂ ਬੰਦ ਕਰਤੇ, ਹਨੂਮਾਨ ਮੰਦਿਰ ਸਮੇਤ ਗੁਰਦੁਆਰੇ ਖੁੱਲੇ, ਹੁਣ ਉਹ ਕਹਿ ਰਹੇ ਨੇ ਕਿ ਜੀ ਆਓ ਸਾਡੇ ਆ ਕੇ ਸਾਨੂੰ ਜਿਹੜਾ ਉਹ ਜਿੱਤ ਦਿਵਾਓ, ਉਹਦੇ ਉੱਤੇ ਅਸੀਂ ਗੱਲ ਕਰਾਂਗੇ। ਲੇਕਿਨ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਕੂਮਤ ਨੇ ਇਹ ਸਿੱਧਾ ਫੈਸਲਾ ਲਿਆ ਕਿ ਜੋ ਵੀ ਕਰਨਾ ਪੈਂਦਾ ਹੈ, ਕੋਈ ਵਿਰੋਧ ਦੀ ਆਵਾਜ਼ ਜਿਹੜੀ ਹੈ ਉਸ ਨੂੰ ਮੂੰਹ ਚੋਂ ਨਿਕਲਣ ਨਹੀਂ ਦੇਣਾ, ਔਰ ਅੰਨੀ ਤਾਕਤ ਦੀ ਵਰਤੋਂ ਕਰਕੇ ਜਿਹੜਾ ਹੈ ਉਹ ਸੁਪਰੈਸ ਕਰਨਾ ਇਹਨਾਂ ਨੇ। ਜਦੋਂ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਖਿਲਾਫ ਪ੍ਰੋਟੈਸਟ ਹੋਏ, ਸ਼ਾਹੀਨ ਬਾਗ ਹੋਏ, ਉਹ ਲਖਨਊ ਬਾਗ ਹੋਏ, ਦੂਜਾ ਹੋਏ, ਜਦੋਂ ਬਰੂਟੈਲਿਟੀ ਸੀ, ਸਾਰਾ ਭਾਰਤ ਚੁੱਪ ਸੀ ਕਿਉਂਕਿ ਮੁਸਲਮਾਨਾਂ ਦੇ ਔਰਤਾਂ ਦੇ ਨਾਲ ਇਹ ਹੋ ਰਿਹਾ ਜਾਂ ਮੁਸਲਮਾਨਾਂ ਦੇ ਨੂੰ ਹੀ ਸਪਰੈਸ ਕੀਤਾ ਜਾ ਰਿਹਾ ਕਿ ਜੀ ਦੇਖੋ ਹਿੰਦੂ ਤੋਂ ਵੀ ਹਿੰਦੂ ਰਾਜ ਆ ਰਿਹਾ। ਹੁਣ ਅੱਜ ਜਿਹੜੇ ਜੈਨੂਇਨ ਨੇ ਉਹ ਕਹਿੰਦੇ ਆਹ ਦੇਖ ਲਓ ਹਿੰਦੂ ਰਾਜ, ਹੁਣ ਹਿੰਦੂਆਂ ਨੂੰ ਕੁੱਟ ਰਹੇ ਨੇ। ਅਜੇ ਤਾਂ ਇਹਨਾਂ ਦਾ ਮੁਕੰਮਲ ਮਨੂ ਸਮ੍ਰਿਤੀ ਨਹੀਂ ਆਈ, ਪਰ ਉਹਨਾਂ ਨੇ ਛਲਕਾਰਾ ਦਿਖਾ ਦਿੱਤਾ। ਪਰ ਇਹਦੇ ਬਾਵਜੂਦ ਮੈਨੂੰ ਨਹੀਂ ਲੱਗਦਾ ਕਿ ਇਹ ਲੰਬਾ ਵਕਤ ਖਲੋਣਗੇ, ਔਰ ਸਿੱਖਾਂ ਨੂੰ ਕੀ ਕਰਨਾ ਬਣਦਾ ਹੈ ਉਸ ਦਾ ਜ਼ਿਕਰ ਅਸੀਂ ਕਰਦੇ ਹਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਤੋਂ ਸੁਣਾਈ ਸਦਰ ਬਣੇ ਨਾ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।